ਅੱਛਾ ਆ ਇੱਕ ਹੋਰ ਜਿਹੜਾ ਇੱਥੇ ਇੰਡੀਆ ਤੋਂ ਆਇਆ ਹੋਇਆ ਮੇਰੇ ਨਾਲ ਇਹਨਾਂ ਦੇ ਨਾਲ ਵੀ ਅਸੀਂ ਗੱਲ ਕਰਦੇ ਹਾਂ। ਹਾਂਜੀ ਤੁਸੀਂ ਦੱਸੋ ਜੀ ਤੁਹਾਨੂੰ ਕੀ ਨਾਂ ਤੁਹਾਡਾ ਤੇ ਕਿਹਦਾ ਲੱਗਿਆ ਤੁਹਾਨੂੰ ਇੱਥੇ ਆ ਕੇ? ਮੇਰਾ ਨਾਮ ਪ੍ਰਭਸ਼ਰਨ ਸਿੰਘ ਹੈ ਅਤੇ ਬਹੁਤ ਵਧੀਆ ਲੱਗਿਆ ਅਤੇ ਜੋ ਅਸੀਂ ਸੋਚਿਆ ਸੀ ਉਸ ਤੋਂ ਤਾਂ ਕਾਫੀ ਜ਼ਿਆਦਾ ਅੱਛੀ ਤਿਆਰੀਆਂ ਚੱਲ ਰਹੀਆਂ ਨੇ ਅਤੇ ਪਾਕਿਸਤਾਨ ਜਿੱਥੇ ਜਿੱਥੇ ਜਾ ਰਹੇ ਹਾਂ ਉੱਥੇ ਹੀ ਪਿਆਰ ਲੱਭ ਰਿਹਾ, ਬਸ ਪਿਆਰ ਤੋਂ ਇਲਾਵਾ ਇੱਥੇ ਕੁਛ ਨਹੀਂ ਦਿਖਦਾ। ਤੇ ਅੱਛਾ ਤੁਸੀਂ ਆਪ ਵੀ ਇਹ ਵਲੌਗਿੰਗ ਵੀ ਨਾਲ ਕਰ ਰਹੇ ਹੋ ਜੀ ਤੇ ਇੱਥੇ ਤੁਸੀਂ ਕਿੰਨੇ ਕੁ ਵਲੌਗ ਬਣਾਏ? ਮੈਂ ਜੋ ਪਹਿਲਾ ਕਦਮ ਰੱਖਿਆ ਸੀ ਪਾਕਿਸਤਾਨ ਦਾ ਉਦੋਂ ਤੋਂ ਲੈ ਕੇ ਹੁਣ ਤੱਕ ਰਿਕਾਰਡਿੰਗ ਕਰ ਰਿਹਾ ਔਰ ਇਹਦਾ ਮੇਰਾ ਰਿਕਾਰਡ ਕਰਨ ਦਾ ਮਕਸਦ ਬਸ ਇੰਨਾ ਹੀ ਹੈ ਕਿ ਜੋ ਐਜ਼ ਅ ਐਵੀਡੈਂਸ ਲੈ ਕੇ ਜਾ ਰਹੇ ਹਾਂ ਕਿ ਬਿਕੋਜ਼ ਦੋ ਮੁਲਕਾਂ ਦੇ ਜੋ ਰਿਸ਼ਤੇ ਨੇ ਉਹਨਾਂ 'ਚ ਇਹੀ ਦਿੱਕਤ ਹੈ ਕਿ ਵਿਸ਼ਵਾਸ ਕਰਨਾ ਬੜਾ ਔਖਾ ਅੱਜ ਕੱਲ੍ਹ ਕੈਮਰਿਆਂ ਦੇ ਉੱਤੇ। ਅਤੇ ਐਜ਼ ਅ ਆਮ ਨਾਗਰਿਕ ਜੋ ਮੈਂ ਇੱਥੇ ਫੀਲ ਕਰ ਰਿਹਾ, ਮੈਂ ਰਿਕਾਰਡ ਕਰ ਰਿਹਾ, ਉਹ ਜਾ ਕੇ ਉੱਥੇ ਮੈਂ ਆਪਣਾ ਜਿੰਨਾ ਸਰਕਲ ਹੈ, ਜਿੰਨਾ ਦੇਸ਼ 'ਚ ਮੇਰੇ ਕੰਟੈਕਟਸ ਨੇ ਸਾਰਿਆਂ ਨੂੰ ਮੈਂ ਸ਼ੇਅਰ ਕਰਾਂਗਾ ਯੂਟਿਊਬ ਦੇ ਥਰੂ ਅਤੇ ਇੱਥੇ ਦੀ ਰਿਐਲਿਟੀ ਮੈਂ ਉੱਥੇ ਸ਼ੋਅ ਕਰਾਂਗਾ। ਸੋ ਤਾਂ ਕਿ ਜੋ ਯੂਥ ਐਤਕੀ ਨਹੀਂ ਆ ਰਿਹਾ ਜਾਂ ਕਿਸੇ ਨੂੰ ਥੋੜ੍ਹਾ ਡਰ ਲੱਗਦਾ ਹੈ, ਮਨ 'ਚ ਕੋਈ ਕੁਐਸਚਨ ਹੋਏਗਾ, ਉਹ ਸਾਰੇ ਕੁਐਸਚਨ ਉਹਨਾਂ ਦੇ ਕਲੀਅਰ ਹੋਣਗੇ। ਸੋ ਮੈਂ ਕਾਫੀ ਬਰੀਫਲੀ ਇੱਕ ਇੱਕ ਚੀਜ਼ ਇੱਥੇ ਡਿਫਾਈਨ ਕਰ ਰਿਹਾ, ਕਿੱਦਾਂ ਸਾਡੀ ਸਿਕਿਉਰਿਟੀ ਦਾ ਖਿਆਲ ਰੱਖ ਰਹੇ ਨੇ, ਕਿੱਦਾਂ ਅਸੀਂ ਸਫ਼ਰ ਕਰ ਰਹੇ ਹਾਂ ਅਤੇ ਕਿੱਦਾਂ ਅੱਜ ਦੀ ਤਿਆਰੀਆਂ ਚੱਲ ਰਹੀਆਂ ਨੇ। ਹਰ ਚੀਜ਼ ਦਾ ਅਸੀਂ ਬਿਲਕੁਲ ਬਾਰੀਕੀ ਨਾਲ ਰਿਕਾਰਡ ਕਰਕੇ ਇੱਕ ਕਾਈਂਡ ਆਫ ਡਾਕੂਮੈਂਟਰੀ ਵਲੌਗ ਪੂਰਾ ਕ੍ਰੀਏਟ ਕਰ ਰਿਹਾ ਮੈਂ, ਤਾਂ ਕਿ ਚੰਗੀ ਤਰ੍ਹਾਂ ਦੇਖ ਸਕਣ। ਤੇ ਤੁਹਾਨੂੰ ਕੋਈ ਇੱਥੇ ਆ ਕੇ ਕੋਈ ਦਿੱਕਤ ਜਾਂ ਕੋਈ ਫਰਕ ਲੱਗਿਆ ਪਾਕਿਸਤਾਨ ਤੇ ਇੰਡੀਆ ਦੇ ਵਿੱਚ? ਨਹੀਂ, ਫਰਕ ਤੇ ਬਸ ਉੱਪਰ ਲੈਵਲ ਦੀ ਸੋਚਾਂ ਦਾ ਲੱਗਿਆ, ਬਾਕੀ ਜਿਹੜਾ ਆਪਾਂ ਆਮ ਲੋਕ ਆ ਸਾਰੇ ਉਹ ਤਾਂ ਬਿਲਕੁਲ ਡਿੱਟੋ ਕਾਪੀ ਸੇਮ ਆ। ਈਵਨ ਕਾਫੀ ਦੋਸਤ ਬਣੇ, ਉਹਨਾਂ ਦੀ ਕਾਸਟ ਸਾਡੇ ਜੋ ਭਰਾਵਾਂ ਦੀ ਕਾਸਟ ਹੈ ਸਾਰੀ ਸੇਮ ਹੈ। ਮਤਲਬ ਜੱਟ ਭਰਾ ਉੱਧਰ ਵੀ ਨੇ, ਜੱਟ ਇੱਧਰ ਵੀ ਨੇ, ਸੋਚ ਸੇਮ ਹੈ, ਹੱਸਣ ਦਾ ਤਰੀਕਾ ਸੇਮ ਹੈ, ਗੱਲ ਕਰਨ ਦਾ ਤਰੀਕਾ ਸੇਮ ਹੈ, ਇੱਕ ਦੂਜੇ ਨਾਲ ਮਜ਼ਾਕ ਕਰੀਦਾ, ਸਭ ਕੁਝ ਸੇਮ ਹੈ। ਮਤਲਬ ਕੋਈ ਡਿਫਰੈਂਟ ਨਹੀਂ ਹੈ, ਦੂਰ ਦੂਰ ਤੱਕ ਦੇਖੀਏ ਤਾਂ ਕੋਈ ਡਿਫਰੈਂਟ ਨਹੀਂ ਹੈ। ਸਿਰਫ ਇੱਕ ਡਿਫਰੈਂਟ ਸੋਚ ਦਾ ਜਿਹੜਾ ਬਣਾਇਆ ਗਿਆ ਲੋਕਾਂ ਦੇ ਵਿੱਚ ਉਹ ਹੀ ਹੈ ਬਸ, ਔਰ ਉਸ ਤੋਂ ਇਲਾਵਾ ਕੁਛ ਨਹੀਂ ਹੈ। ਅੱਛਾ ਇੱਕ ਮਿੰਟ ਥੋੜਾ ਜਿਹਾ ਅੱਗੇ ਨੂੰ ਆ ਜਾਓ, ਤੁਸੀਂ ਇਹਨਾਂ ਵਿੱਚ ਆ ਜਾਓ ਪਲੇਨ ਦੇ। ਅੱਛਾ ਤੇ ਤੁਸੀਂ ਦੱਸੋ ਜੀ ਤੁਹਾਡਾ ਕੀ ਨਾਂ? ਗੁਰਪ੍ਰੀਤ ਕੌਰ। ਅੱਛਾ ਤੇ ਗੁਰਪ੍ਰੀਤ ਕੌਰ ਤੁਸੀਂ ਵੀ ਇੱਥੇ ਨਾਲ ਵਲੌਗਿੰਗ ਕਰਦੇ ਰਹੇ ਹੋ, ਤੁਹਾਨੂੰ ਕਿਹਦਾ ਲੱਗਿਆ ਪਾਕਿਸਤਾਨ? ਮੈਨੂੰ ਬਹੁਤ ਵਧੀਆ ਲੱਗਾ ਆ, ਕਾਫੀ ਡਿਫਰੈਂਟ ਕਲਚਰ ਵੀ ਆ, ਪੀਪਲ ਸਾਰੇ ਨਾਈਸ ਨੇ, ਸਾਨੂੰ ਵਧੀਆ ਲੱਗਾ ਆ। ਸੋ ਸਾਨੂੰ ਇੱਦਾਂ ਆ ਕਿ ਦਿਨ ਘਟਦੇ ਜਾ ਰਿਹਾ, 14 ਦੀ ਸਾਡੀ ਵਾਪਸੀ ਆ, ਸੋ ਇੱਦਾਂ ਆ ਇੱਕ ਦਿਨ ਰਹਿ ਗਿਆ, ਥੋੜ੍ਹਾ ਜਿਹਾ ਹੈਗਾ ਵਧੀਆ ਆ। ਕੀ ਲੱਗਿਆ ਤੁਹਾਨੂੰ ਪਾਕਿਸਤਾਨ ਨੂੰ ਦੇਖ ਕੇ ਇੱਥੇ ਕਿ ਪਾਕਿਸਤਾਨ ਦੇ ਵਿੱਚ ਇੱਕ ਤੇ ਦੁਨੀਆ ਦੇ ਵਿੱਚ ਇੱਕ ਮੈਨੂਪਲੇਟ ਕੀਤਾ ਜਾਂਦਾ ਪਾਕਿਸਤਾਨ ਦਾ ਵਿਜ਼ਨ, ਤੇ ਇੱਕ ਜਿਹੜਾ ਇਮੇਜ ਇੱਥੇ ਤੁਸੀਂ ਆਪ ਆ ਕੇ ਦੇਖਿਆ ਤੁਹਾਨੂੰ ਕਿਹਦਾ ਲੱਗਿਆ? ਨਹੀਂ, ਇਹ ਟੋਟਲੀ ਇੱਦਾਂ ਆ ਕਿ ਮਿਸਅੰਡਰਸਟੈਂਡਿੰਗ ਆ, ਸਾਰਿਆਂ ਦੀ ਆਪੋ ਆਪਣੇ ਮਾਈਂਡ ਆ। ਜਦੋਂ ਤੱਕ ਅਸੀਂ ਕਿਸੇ ਨੂੰ ਮਿਲਦੇ ਨਹੀਂ ਅਸੀਂ ਜੱਜ ਨਹੀਂ ਕਰ ਸਕਦੇਗੇ। ਸੋ ਉਹ ਆਉਣ ਤੋਂ ਪਹਿਲਾਂ ਸਾਨੂੰ ਵੀ ਇੱਦਾਂ ਸੀ ਕਿ 50-50 ਸੀ ਕਿ ਇੱਦਾਂ ਹੋ ਸਕਦਾ। ਅੱਛਾ ਥੋੜ੍ਹਾ ਫੀਅਰ ਵੀ ਸੀਗਾ ਕਿ ਪ੍ਰੋਟੈਕਸ਼ਨ ਨੂੰ ਲੈ ਕੇ, ਸਿਕਿਉਰਿਟੀ ਨੂੰ ਲੈ ਕੇ, ਬਟ ਜਦੋਂ ਐਂਟਰੀ ਕੀਤੀ ਸਾਰਾ ਕੁਝ ਸੇਮ ਸੀ। ਇੱਦਾਂ ਲੱਗ ਹੀ ਨਹੀਂ ਰਿਹਾ ਕਿ ਅਸੀਂ ਹੈਗੇ ਇੱਦਾਂ ਆ ਕਿ ਇੰਡੀਆ ਵਾਂਗੂ ਹੀ ਆ ਸਾਨੂੰ। ਸੋ ਹੁਣ ਅਸੀਂ ਇੰਨਾ ਕੰਫਰਟੇਬਲ ਇੰਡੀਆ 'ਚ ਨਹੀਂ, ਅਸੀਂ ਇੱਥੇ 4 ਵਜੇ ਉੱਠ ਕੇ ਵੀ ਜੇ ਜਾਈਦਾ ਆ, ਭਾਵੇਂ ਇੱਥੇ ਸਾਰੇ ਮਤਲਬ ਲੇਡੀਜ਼ ਇੰਨੀਆਂ ਨਹੀਂ ਹੁੰਦੀਆਂ ਕਿ ਜੇ ਜੈਂਟਸ ਵਿੱਚੋਂ ਵੀ ਜਾਈਦਾ ਹੈ ਬਿਲਕੁਲ ਸਿਕਿਉਰਿਟੀ ਹੈ, ਬਿਲਕੁਲ ਫੀਲ ਹੀ ਨਹੀਂ ਹੁੰਦਾ ਕਿ ਅੱਛਾ ਅਸੀਂ ਇਨਸਿਕਿਉਰ ਹਾਂ। ਸੋ ਇੰਡੀਆ ਥੋੜ੍ਹਾ ਹੈਗਾ ਹੈ, ਬਟ ਇੱਥੇ ਬਿਲਕੁਲ ਹੀ ਬਹੁਤ ਵਧੀਆ ਆ ਸਾਰਿਆਂ ਦਾ ਨੇਚਰ। ਅੱਛਾ ਤੇ ਤੁਸੀਂ ਆਪ ਜਿਹੜੇ ਉੱਥੇ ਵਲੌਗ ਬਣਾਉਂਦੇ ਹੋ ਉਹ ਪੰਜਾਬੀ 'ਚ ਬਣਾਉਂਦੇ ਹੋ? ਹਾਂ ਹਜੇ ਜਸਟ ਸਟਾਰਟਿੰਗ ਆ, ਸੋ ਮੇਰੇ ਸਿੰਘ ਸਾਹਿਬ ਬਣਾਉਂਦੇ ਆ। ਕਾਮਨ ਅਸੀਂ ਹਿੰਦੀ ਯੂਜ਼ ਕਰਨੇ ਆ ਤਾਂ ਕਿ ਜੋ ਟ੍ਰੈਫਿਕ ਹੈ ਉਹ ਲਿਮਿਟਡ ਪੰਜਾਬੀ ਨਾ ਰਹੇ, ਬਿਕੋਜ਼ ਸਾਡਾ ਫੋਕਸ ਹੈ ਕਿ ਉਹ ਲੋਕਾਂ ਤੱਕ ਜੋ ਨਹੀਂ ਕਨੈਕਟ ਹੈ। ਅਗਰ ਅਸੀਂ ਪੰਜਾਬੀ ਬੋਲਾਂਗੇ ਤੇ ਜਿਹੜੇ ਹਿੰਦੀ ਇੰਗਲਿਸ਼ ਵਾਲੇ ਨੇ ਉਹਨਾਂ ਨੂੰ ਸਮਝ ਨਹੀਂ ਆਏਗਾ। ਸੋ ਮੈਸੇਜ ਅਸੀਂ ਉਹਨਾਂ ਨੂੰ ਹੀ ਦੇਣਾ ਬੇਸਿਕਲੀ ਸਾਰਾ, ਸੋ ਤਾਂ ਕਰਕੇ ਆਪਾਂ ਹਿੰਦੀ ਲੈਂਗੁਏਜ ਯੂਜ਼ ਕਰ ਰਹੇ ਹਾਂ। ਆ ਦੇਖੋ ਜੀ, ਇਹ ਤੁਸੀਂ ਦੇਖਿਆ ਇਹ ਵਲੌਗਰ ਜਿਹੜਾ ਇੱਥੇ ਆਇਆ, ਔਰ ਨਾ ਸਿਰਫ ਇੱਥੇ ਆਇਆ ਸਿਰਫ ਦਰਸ਼ਨ ਦੀਦਾਰ ਕਰਨ ਹੀ ਨਹੀਂ ਆਇਆ, ਮੱਥਾ ਟੇਕਣ ਹੀ ਨਹੀਂ ਆਇਆ, ਬਲਕਿ ਇਹਨਾਂ ਨੇ ਪਾਕਿਸਤਾਨ ਦਾ ਪੂਰਾ ਇੱਕ ਇੱਥੇ ਇਹਨਾਂ ਦਾ ਕਹਿਣਾ ਕਿ ਅਸੀਂ ਜਾ ਕੇ ਡਾਕੂਮੈਂਟਰੀ ਵੀ ਤਿਆਰ ਕਰਾਂਗੇ, ਵਲੌਗ ਵੀ ਬਣਾਵਾਂਗੇ ਔਰ ਕਲੀਅਰ ਕਰਾਂਗੇ ਕਿ ਪਾਕਿਸਤਾਨ ਦਾ ਜਿਹੜਾ ਅਸਲ ਰੂਪ ਆ, ਪਾਕਿਸਤਾਨ ਦਾ ਅਸਲ ਚਿਹਰਾ ਵਾ ਉਹ ਦੁਨੀਆ ਨੂੰ ਦਿਖਾਵਾਂਗੇ ਕਿ ਉਹ ਬਿਲਕੁਲ ਐਸਾ ਨਹੀਂ ਹੈ ਜਿਹੜਾ ਇੱਕ ਪ੍ਰੋਪੀਗੈਂਡਾ ਕੀਤਾ ਜਾਂਦਾ ਜਾਂ ਇੱਕ ਦੁਨੀਆ ਜਿਹਦੇ ਹਵਾਲੇ ਨਾਲ ਜਾਣਦੀ ਹੈ। ਪਾਕਿਸਤਾਨ ਬਹੁਤ ਖੂਬਸੂਰਤ ਮੁਲਕ ਆ, ਪਿਆਰ ਕਰਨ ਵਾਲੇ ਲੋਕਾਂ ਦੀ ਧਰਤੀ ਆ ਔਰ ਅਮਨ ਪਸੰਦ ਲੋਕਾਂ ਦੀ ਧਰਤੀ ਆ ਔਰ ਪੁਰਅਮਨ ਮੁਲਕ ਆ। ਔਰ ਇਹਨਾਂ ਦਾ ਕਹਿਣਾ ਕਿ ਅਸੀਂ ਜਾ ਕੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਦੁਨੀਆ ਦੇ ਸਾਹਮਣੇ ਲਿਆਵਾਂਗੇ।